ਇੱਥੇ ਨਾ ਇੱਕ ਪਵਿੱਤਰ ਸਥਾਨ ਜਿਹੜਾ ਹੈਗਾ ਇਹ ਪੁਲਾਪੋਲ ਗੁਰਦੁਆਰੇ ਦੇ ਵਿੱਚ ਸਾਰੀ ਸੰਗਤ ਵੱਲੋਂ ਇਹ ਤਿਆਰ ਕੀਤਾ ਗਿਆ ਹੈ। ਹਾਂਜੀ, ਇਹਦੇ ਵਿੱਚ ਜਿੰਨੇ ਵੀ ਆਪ ਜੀ ਜਿਵੇਂ ਦਰਸ਼ਨ ਕਰ ਸਕਦੇ ਹੋ, ਇੱਥੇ ਸਾਰੇ ਸਰੂਪ ਜਿਹੜੇ ਨੇ ਇਹ ਪਲੰਗ ਤੇ ਬਿਰਾਜਮਾਨ ਕੀਤੇ ਹੋਏ ਨੇ। ਤੇ ਇਹ ਜਿੰਨੇ ਵੀ ਸਰੂਪ ਨੇ ਇਹ ਸਾਰੇ ਕੁਝ ਇਹਨਾਂ ਵਿੱਚੋਂ ਨਵੇਂ ਸਰੂਪ ਨੇ, ਕੁਝ ਇਹਨਾਂ ਵਿੱਚੋਂ ਪੁਰਾਤਨ ਸਰੂਪ ਜਿਹੜੇ ਕਿਸੇ ਦੇ ਘਰੇ ਜਿਹੜਾ ਪ੍ਰਕਾਸ਼ ਕੀਤਾ ਹੋਇਆ ਸੀ ਜਾਂ ਕਿਸੇ ਗੁਰਦੁਆਰੇ ਵਿੱਚ ਪ੍ਰਕਾਸ਼ ਸੀ, ਉਹ ਸਰੂਪ ਜਿਹੜੇ ਨੇ ਉਹ ਇੱਥੇ ਲਿਆ ਕੇ ਬਿਰਾਜਮਾਨ ਕੀਤੇ ਨੇ। ਜਾਂ ਜਿਹੜੇ ਪੁਰਾਣੇ ਹੋ ਗਏ ਨੇ ਸਰੂਪ, ਜਿਨ੍ਹਾਂ ਦੇ ਕੋਈ ਅੰਗ ਪੁਰਾਣਾ ਹੋ ਗਿਆ ਜਾਂ ਕੋਈ ਜਿਲਦ ਪੁਰਾਣੀ ਹੋ ਗਈ ਹੈ, ਜਿਹਦੀ ਹਾਲਤ ਜਿਹੜੀ ਆ ਉਹ ਠੀਕ ਨਹੀਂ ਹੈ, ਸੋ ਉਹ ਸਰੂਪ ਜਿਹੜੇ ਨੇ ਉਹ ਇੱਥੇ ਬਿਰਾਜਮਾਨ ਕੀਤੇ ਨੇ। ਔਰ ਸੰਗਤ ਜਿਹੜੀ ਆ ਸਾਲਾਨਾ ਇਹਦੇ ਵਿੱਚ ਸੇਵਾ ਹੁੰਦੀ ਆ, ਜਿਹਦੇ ਵਿੱਚ ਸਾਰੇ ਸਰੂਪ ਜਿਹੜੇ ਨੇ ਉਹ ਦੁਬਾਰਾ ਜਿਹੜੇ ਨੇ ਰੈਨੋਵੇਟ ਕੀਤੇ ਜਾਂਦੇ ਨੇ। ਠੀਕ ਹੈ ਜੀ। ਸੋ ਉਹ ਸਰੂਪ ਜਿਹੜੇ ਨੇ ਉਹ ਸਾਰੇ ਸਰੂਪ ਇੱਥੇ ਪ੍ਰਕਾਸ਼ਮਾਨ ਕੀਤੇ ਹੋਏ ਨੇ ਤੇ ਇੱਥੇ ਸੁਖਾਸਨ ਦੀ ਸੇਵਾ ਕਰਕੇ ਇਹ ਸਾਰੇ ਪਲੰਗ ਦੇ ਉੱਪਰ ਜਿਹੜੇ ਬਿਰਾਜਮਾਨ ਕੀਤੇ ਹੋਏ ਨੇ ਸਰੂਪ। ਠੀਕ ਹੈ ਜੀ ਵੀਰ ਜੀ। ਸੋ ਇਹਦੇ ਨਾਲ ਇੱਥੇ ਜਿਹੜੇ ਸਰੂਪ ਹੁਣ ਕਿਸੇ ਦੇ ਘਰੋਂ ਆਇਆ ਕੋਈ ਸਰੂਪ, ਤਾਂ ਉਹ ਸਰੂਪ ਜਦੋਂ ਰੈਨੋਵੇਟ ਹੋ ਗਿਆ ਉਸ ਤੋਂ ਬਾਅਦ ਫਿਰ ਜੇ ਉਹ ਪਰਿਵਾਰ ਜਾਂ ਉਹ ਗੁਰਦੁਆਰੇ ਦੀ ਸੰਗਤ ਜਿਹੜੀ ਆ ਉਹ ਚਾਹੁੰਦੀ ਹੈ ਕਿ ਅਸੀਂ ਉਹ ਸਰੂਪ ਆਪਣਾ ਜਿਹੜਾ ਹੈਗਾ ਉਹ ਵਾਪਸ ਲੈ ਕੇ ਘਰੇ ਲੈ ਜਾਈਏ। ਹਾਂਜੀ ਹਾਂਜੀ। ਸੋ ਉਹ ਸਰੂਪ ਨੂੰ ਵੀ ਫਿਰ ਜਿਹੜੇ ਆ ਉਹ ਉਸੇ ਤਰ੍ਹਾਂ ਆਪਾਂ ਪੂਰੇ ਆਦਰ ਸਤਿਕਾਰ ਦੇ ਨਾਲ ਫਿਰ ਇੱਥੋਂ ਸੰਗਤ ਲੈ ਕੇ ਜਾਂਦੀ ਹੈ। ਤੇ ਸਾਰੇ ਮਲੇਸ਼ੀਆ ਦੇ ਵਿੱਚ ਜ਼ਿਆਦਾਤਰ ਜਿੰਨੇ ਵੀ ਗੁਰੂ ਘਰ ਨੇ ਜਾਂ ਜੋ ਵੀ ਸਿੱਖ ਪਰਿਵਾਰ ਇਹ ਸੇਵਾ ਕਰਨੀ ਚਾਹੁੰਦੇ ਨੇ ਉਹ ਸਰੂਪ ਇੱਥੋਂ ਲੈ ਕੇ ਜਾਂਦੇ ਨੇ। ਸੋ ਇਹਦੇ ਨਾਲ ਇਹ ਤਾਂ ਸਾਰੇ ਉਹ ਸਰੂਪ ਨੇ ਜਿਹੜੇ ਰੈਨੋਵੇਟ ਹੋਏ ਨੇ ਜਾਂ ਰੈਨੋਵੇਟ ਕਰਨ ਵਾਸਤੇ ਲਿਆਂਦੇ ਗਏ ਨੇ, ਜਾਂ ਜਿਨ੍ਹਾਂ ਦੀ ਹਾਲਤ ਬਹੁਤ ਜ਼ਿਆਦਾ ਜਿਹੜੀ ਆ ਉਹ ਖਰਾਬ ਹੈ, ਜਿਹੜੇ ਅੰਗ ਬਹੁਤ ਜ਼ਿਆਦਾ ਪੁਰਾਣੇ ਹੋ ਗਏ ਨੇ ਜਾਂ ਜਿਲਦ ਬਹੁਤ ਜ਼ਿਆਦਾ ਫੜੀ ਹੋਈ ਹੈ। ਸੋ ਉਹ ਸਰੂਪ ਜਿਹੜੇ ਅਗਨ ਭੇਟਾ ਵਾਸਤੇ ਵੀ ਜਿਹੜੇ ਨੇ ਉਹ ਇੱਥੇ ਬਿਰਾਜਮਾਨ ਕੀਤੇ ਗਏ। ਓਕੇ, ਮੈਨੂੰ ਗਿਆਨੀ ਜੀ ਇੱਕ ਗੱਲ ਦੱਸੋ ਤੁਸੀਂ ਕਿ ਵੀ ਇੱਥੇ ਤੁਹਾਡੇ ਕੋਲ ਕਿੰਨੇ ਸਰੂਪ ਟੋਟਲ ਪਏ ਹੋਏ ਨੇ ਇਸ ਜਗ੍ਹਾ ਦੇ ਉੱਤੇ? ਇੱਥੇ ਤਕਰੀਬਨ 250 ਦੇ ਕਰੀਬ ਜਿਹੜਾ ਹੈ ਸਰੂਪ ਜਿਹੜਾ ਉਹ ਇਸ ਜਗ੍ਹਾ ਤੇ ਇੱਥੇ ਹੈਗੇ ਆਪਣੇ 100 ਦੇ ਹੈਗੇ ਨੇ ਸਰੂਪ, 100 ਦੇ ਕਰੀਬ ਸਰੂਪ ਨੇ, ਕਿਉਂਕਿ ਡੇਲੀ ਇੱਥੇ ਅੱਜ ਵੀ ਜਿਵੇਂ ਇੱਥੋਂ ਇੱਕ ਸਰੂਪ ਜਿਹੜਾ ਇੱਕ ਪਰਿਵਾਰ ਉਹ ਲੈ ਕੇ ਗਏ ਨੇ। ਠੀਕ ਹੈ ਜੀ। ਸੋ ਕਦੀ ਕਬਾਰ 2-4 ਦਿਨ ਬਾਅਦ ਕੋਈ ਸਰੂਪ ਆ ਵੀ ਜਾਂਦਾ ਹੈ, 1-2 ਸਰੂਪ ਚਲੇ ਵੀ ਜਾਂਦੇ ਨੇ। ਠੀਕ ਹੈ ਜੀ। ਤੋਂ 250 ਦੇ ਕਰੀਬ 100 ਸਰੂਪ ਇੱਥੇ ਬਾਹਰ ਇਹਨਾਂ ਪਲੰਗਾਂ ਦੇ ਉੱਤੇ, ਔਰ ਬਾਕੀ ਜਿਹੜੇ ਸਰੂਪ ਨੇ ਆ ਜੋ ਇਹ ਅੰਦਰ ਇੱਥੇ ਸਾਰੇ ਇਹ ਸਰੂਪ ਜਿਹੜੇ ਨੇ ਉਹ ਬਿਰਾਜਮਾਨ ਕੀਤੇ ਹੋਏ ਨੇ। ਆਪ ਜੀ ਜਿਵੇਂ ਦਰਸ਼ਨ ਕਰ ਸਕਦੇ ਹੋ, ਇਹ ਸਭ ਤੋਂ ਪਹਿਲਾਂ ਆ ਜਿਹੜੇ ਰੰਗ ਦੇ ਵਿੱਚ ਇਹ ਦਸਮ ਗ੍ਰੰਥ ਦੇ ਸਰੂਪ ਨੇ। ਅੱਛਾ ਜੀ, ਇਹਨਾਂ ਦੇ ਉੱਤੇ ਰੈੱਡ ਕਲਰ ਦਾ ਕੱਪੜਾ ਇਸੇ ਕਰਕੇ ਤਾਂ ਕਿ ਸਾਨੂੰ ਜਿਹੜੇ ਆ ਅਸੀਂ ਪਹਿਚਾਨ ਹੋ ਸਕੇ। ਹਾਂਜੀ ਹਾਂਜੀ, ਉਦਾਂ ਅਸੀਂ ਪਹਿਚਾਨ ਕਰ ਦਸਮ ਗ੍ਰੰਥ ਜੀ, ਦਸਮ ਗ੍ਰੰਥ ਰੱਖੇ ਹੋਏ ਨੇ ਜਿਨ੍ਹਾਂ ਦੇ ਉੱਤੇ ਰੈੱਡ ਜਿਹੜੇ ਕਵਰ ਕੀਤੇ ਹੋਏ ਨੇ। ਹਾਂਜੀ ਹਾਂਜੀ ਕੱਪੜੇ ਦੇ ਨਾਲ। ਹਾਂਜੀ ਹਾਂਜੀ, ਇੱਕ ਹੈ ਵੀ ਨੇ, ਔਰ ਉਸ ਤੋਂ ਬਾਅਦ ਜਿਹੜੇ ਨੇ ਉਸ ਤੋਂ ਬਾਅਦ ਆ 6 ਸਰੂਪ ਜਿਹੜੇ ਨੇ ਉਹ ਦਸਮ ਗ੍ਰੰਥ ਦੇ ਨੇ, ਬਾਕੀ ਸਾਰੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਹੋ ਗਿਆ ਜੀ ਪਾਵਨ ਸਰੂਪ ਨੇ। ਇਹ ਅਲੱਗ ਸਾਈਜ਼ ਦੇ, ਬਾਕੀ ਸਾਰੇ ਮੀਡੀਅਮ ਸਾਈਜ਼ ਦੇ ਸਰੂਪ ਨੇ ਜੀ ਜੀ। ਤੇ ਆ ਕੁਝ ਸਰੂਪ ਜਿਹੜੇ ਨੇ ਛੋਟੇ ਸਾਈਜ਼ ਦੇ ਨੇ, ਕੁਝ ਸਰੂਪ ਵੱਡੇ ਸਾਈਜ਼ ਦੇ ਵੀ ਹੈਗੇ ਨੇ। ਠੀਕ ਹੈ ਜੀ। ਕਿਉਂਕਿ ਕਈਆਂ ਨੇ ਜਿਹੜੇ ਨੇ ਪੁਰਾਤਨ ਘਰੇ ਵੱਡੇ ਸਾਈਜ਼ ਦੇ ਸਰੂਪ ਵੀ ਰੱਖੇ ਹੋਏ ਸੀ, ਔਰ ਕਈਆਂ ਨੇ ਛੋਟੇ ਸਰੂਪ ਵੀ ਜਿਹੜੇ ਸੀ ਉਹ ਰੱਖੇ ਹੋਏ ਸੀ। ਉਹਨਾਂ ਦੇ ਰੈਨੋਵੇਸ਼ਨ ਕਰਨ ਤੋਂ ਬਾਅਦ ਸਾਰਿਆਂ ਦੀ ਸਾਂਭ ਸੰਭਾਲ ਇੱਥੇ ਕੀਤੀ ਜਾਂਦੀ ਹੈ। ਠੀਕ ਹੈ ਜੀ। ਤੇ ਇਹ ਸਾਰੇ ਸਰੂਪ ਜਿਹੜੇ ਨੇ ਇਹ ਹੁਣ ਜਿਵੇਂ ਆਪ ਜੀ ਦੇਖ ਸਕਦੇ ਹੋ ਜਿਸ ਕੰਡੀਸ਼ਨ ਦੇ ਵਿੱਚ ਰੱਖੇ ਹੋਏ ਨੇ, ਇਹਨਾਂ ਦੀ ਹਫ਼ਤਾਵਾਰੀ ਵਸਤਰਾਂ ਦੀ ਸੇਵਾ ਵੀ ਜਿਹੜੀ ਆ ਉਹ ਸੰਗਤ ਸਾਰੀ ਮਿਲ ਕੇ ਕਰਦੀ ਹੈ। ਅੱਛਾ ਅੱਛਾ। ਜਿਹੜੇ ਸਰੂਪ ਦੇ ਉੱਤੇ ਜਿਹੜਾ ਵਸਤਰ ਚੜੇ ਹੁੰਦੇ ਨੇ ਉਹ ਸਾਰੇ ਚੇਂਜ ਕਰਕੇ, ਔਰ ਹਫ਼ਤੇਵਾਰ ਹਰ ਮੰਗਲਵਾਰ ਦੇ ਮੰਗਲਵਾਰ ਸੰਗਤ ਇਕੱਠੀ ਹੁੰਦੀ ਹੈ, ਔਰ ਸਾਰੀ ਸੰਗਤ ਜਿਹੜੀ ਉਹ ਮਿਲ ਕੇ ਉਹ ਵਸਤਰ ਜਿਹੜੇ ਆ ਉਹ ਬਦਲਦੇ ਨੇ, ਔਰ ਉਹਨੂੰ ਧੋ ਕੇ ਫਿਰ ਅਗਲੇ ਹਫਤੇ ਫਿਰ ਜਿਹੜੇ ਆ ਮਤਲਬ ਹਰ ਹਫਤੇ ਕੁਝ ਸਰੂਪ, ਜਿਵੇਂ ਅੱਜ 40 ਸਰੂਪ ਹੋ ਗਏ, ਅਗਲੇ ਦਿਨ 35-40 ਅਗਲੇ ਹਫਤੇ ਹੋ ਗਏ, ਤੇ ਉਹ ਸਾਰੇ ਜਿਹੜੇ ਨੇ ਉਹ ਇਸੇ ਤਰ੍ਹਾਂ ਜਿਹੜੇ ਸਰੂਪ ਦੀ ਸੇਵਾ ਕੀਤੀ ਜਾਂਦੀ ਹੈ। ਇਹ ਸਨ ਗੁਰਦੁਆਰਾ ਪੁਲਾਪੋਲ ਦੇ ਗਿਆਨੀ ਸਾਹਿਬ, ਔਰ ਇਹ ਇਨਫੋਰਮੇਸ਼ਨ ਦੇ ਰਹੇ ਸੀ ਕਿਉਂਕਿ ਮੇਰੇ ਲਈ ਬਹੁਤ ਨਵੀਂ ਚੀਜ਼ ਸੀ। ਔਰ ਤੁਹਾਨੂੰ ਪਤਾ ਕਿ ਮੈਂ ਹਮੇਸ਼ਾ ਹਰ ਪਲ ਸਿੱਖਣ ਦੀ ਕੋਸ਼ਿਸ਼ ਕਰਨਾ ਵਾਂ, ਔਰ ਸਿੱਖਣ ਵਾਸਤੇ ਮੈਨੂੰ ਅੱਜ ਇੱਥੇ ਇਹ ਚੀਜ਼ ਮਿਲੀ ਹੈ ਕਿ ਇੰਨੇ ਜ਼ਿਆਦਾ ਗੁਰੂ ਮਹਾਰਾਜ ਦੇ ਸਰੂਪ ਜਿਹੜੇ ਨੇ ਉਹ ਪਏ ਹੋਏ ਨੇ ਇੱਥੇ। ਔਰ ਮੈਂ ਕਹਾਂਗਾ ਕਿ ਮੈਂ ਕਦੀ ਇੰਨੇ ਜ਼ਿਆਦਾ ਗੁਰੂ ਗ੍ਰੰਥ ਸਾਹਿਬ ਇੱਕ ਜਗ੍ਹਾ ਦੇ ਉੱਤੇ ਇਕੱਠੇ ਨਹੀਂ ਦੇਖੇ। ਆਈ ਐਮ ਲੱਕੀ ਵਨ, ਮੈਂ ਖੁਸ਼ਕਿਸਮਤ ਹਾਂ ਕਿ ਮੈਂ ਇੱਥੇ ਆਇਆ, ਔਰ ਇਹ ਸਾਰੀ ਜਿਹੜੀ ਸਟੋਰੀ ਇਹਨਾਂ ਨੇ ਦੱਸੀ ਹੈ ਕਿ ਵੀ ਇਹ ਇੰਨੇ ਜ਼ਿਆਦਾ ਸਾਰੇ ਗੁਰੂ ਗ੍ਰੰਥ ਸਾਹਿਬ ਇੱਥੇ ਕਿਉਂ ਮੌਜੂਦ ਨੇ। ਪੂਰੇ ਮਲੇਸ਼ੀਆ ਦੇ ਵਿੱਚੋਂ ਕਿਸੇ ਸੰਗਤ ਨੂੰ ਕੋਈ ਗੁਰੂ ਗ੍ਰੰਥ ਸਾਹਿਬ ਚਾਹੀਦਾ ਹੁੰਦਾ ਜਾਂ ਘਰ ਕੋਈ ਪਾਠ ਕਰਨਾ ਹੈ ਜਾਂ ਆਪਣੇ ਘਰ ਵੈਸੇ ਗੁਰੂ ਗ੍ਰੰਥ ਨੂੰ ਲੈ ਜਾਣਾ, ਬਰਜਮਾਨ ਕਰਨਾ ਹੈ, ਤਾਂ ਇਸ ਗੁਰੂ ਘਰ ਤੋਂ ਹੀ ਲਿਜਾਇਆ ਜਾ ਸਕਦਾ, ਕਿਉਂਕਿ ਇਹ
ਇਹ ਮਲੇਸ਼ੀਆ ਕੁਆਲਾਲੰਪੁਰ ਦਾ ਸਭ ਤੋਂ ਪੁਰਾਣਾ ਗੁਰੂ ਘਰ ਹੈ ਜਿਹੜਾ ਕਿ ਪੁਲਿਸ ਟ੍ਰੇਨਿੰਗ ਸੈਂਟਰ ਦੇ ਅੰਦਰ ਹੈ ਔਰ ਐਂਸ਼ੈਂਟ ਵੀ ਕਹਿ ਸਕਦੇ ਹਾਂ ਇੱਥੇ ਦੇ ਲਿਹਾਜ਼ ਨਾਲ ਔਰ ਇਹਦਾ ਤਮਾਮ ਤਰ ਜਿਹੜੀ ਰਿਸਰਚ ਔਰ ਤਮਾਮ ਜਿਹੜੀ ਇਹ ਸੇਵਾ ਜਿਹੜੀ ਹੈ ਇਹ ਜਾਂਦੀ ਹੈ ਭਾਈ ਜਗਜੀਤ ਸਿੰਘ ਜੀ ਨੂੰ ਔਰ ਭਾਈ ਅਵਤਾਰ ਸਿੰਘ ਜੀ ਨੂੰ ਜਿਨ੍ਹਾਂ ਨੇ ਮੈਨੂੰ ਮਲੇਸ਼ੀਆ ਇਨਵਾਈਟ ਕੀਤਾ ਔਰ ਸੰਗਤਾਂ ਨੂੰ ਇਹ ਸਾਰਾ ਕੁਝ ਉਹਨਾਂ ਦੀ ਵਜ੍ਹਾ ਨਾਲ ਹੀ ਮੈਂ ਦਿਖਾ ਪਾ ਰਿਹਾ ਵਾਂ। ਤੇ ਗਿਆਨੀ ਜੀ ਹੁਣ ਮੈਨੂੰ ਤੁਸੀਂ ਇਹ ਦੱਸੋ ਕਿ ਅਗਰ ਇਸ ਤਰ੍ਹਾਂ ਜਿਸ ਤਰ੍ਹਾਂ ਹੁਣ ਤੁਸੀਂ ਇਹ ਦੱਸਿਆ ਕਿ ਵੀ ਇਹ ਬਹੁਤ ਜ਼ਿਆਦਾ ਸਾਰੇ ਗੁਰੂ ਗ੍ਰੰਥ ਇੱਕ ਹੀ ਜਗ੍ਹਾ ਦੇ ਉੱਤੇ ਨੇ ਤੇ ਇਹ ਸਾਰੇ ਦੇ ਸਾਰੇ ਜਿਹੜੀ ਇਹ ਜਿਲਦਾਂ ਜਿਹੜੀਆਂ ਨੇ ਇਹ ਤੁਸੀਂ ਇੰਡੀਆ ਤੋਂ ਮੰਗਵਾਈਆਂ ਨੇ? ਇਹ ਜਿਹੜੇ ਉੱਥੇ ਆਪਣੇ ਇੰਡੀਆ ਦੇ ਵਿੱਚ ਕਿਉਂਕਿ ਇੱਕ ਸ਼੍ਰੋਮਣੀ ਕਮੇਟੀ ਜਿਹੜੀ ਹੈਗੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਨੇ ਦੋ ਜਗ੍ਹਾ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ ਨੇ ਸਰੂਪ ਜਿਹੜੇ ਨੇ ਉਹਨਾਂ ਦੀ ਛਪਾਈ ਹੁੰਦੀ ਹੈ। ਇੱਕ ਅੰਮ੍ਰਿਤਸਰ ਦਰਬਾਰ ਸਾਹਿਬ ਉੱਥੇ ਇੱਕ ਬੰਗਲਾ ਸਾਹਿਬ ਆਪਣੇ ਦਿੱਲੀ ਦੇ ਵਿੱਚ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੇ ਇਹਨਾਂ ਦੀ ਛਪਾਈ ਦਾ ਕੰਮ ਹੁੰਦਾ ਔਰ ਜਿਹੜੇ ਉਹਨਾਂ ਦੇ ਆਥੋਰਾਈਜ਼ਡ ਪਰਸਨ ਨੇ ਜਿਨ੍ਹਾਂ ਨੂੰ ਡਿਊਟੀ ਦਿੱਤੀ ਹੋਈ ਹੈ ਉਹਨਾਂ ਨੂੰ ਇੱਥੇ ਸੱਦਾ ਪੱਤਰ ਭੇਜ ਕੇ ਗੁਰਦੁਆਰਾ ਸਾਹਿਬ ਦੀ ਕਮੇਟੀ ਵੱਲੋਂ ਬੁਲਾਇਆ ਗਿਆ ਤੇ ਉਹਨਾਂ ਨੂੰ ਸਾਰਾ ਜਿਹੜਾ ਸੀ ਇਹ ਬੇਨਤੀ ਕੀਤੀ ਗਈ ਕਿ ਆਪ ਜੀ ਇੱਥੇ ਆ ਕੇ ਸਾਰਾ ਸਮਾਨ ਔਰ ਸਾਰਾ ਕੁਝ ਲੈ ਕੇ ਆਪ ਜੀ ਇੱਥੇ ਆਓ ਔਰ ਇਹ ਜਿਤਨੇ ਵੀ ਸਰੂਪ ਹਨ ਇਹ ਸਾਰਿਆਂ ਦੀ ਫਿਰ ਸੇਵਾ ਸਾਂਭ ਸੰਭਾਲ ਤੇ ਇਹਨਾਂ ਨੇ ਮਿਲ ਕੇ ਇਹ ਸਾਰੇ ਕਮੇਟੀ ਦੇ ਨਾਲ ਔਰ ਇਹ ਜਿਤਨੀਆਂ ਵੀ ਨਵੀਆਂ ਜਿਲਦਾਂ ਚੜਾਉਣ ਦੇ ਜਾਂ ਅੰਗ ਜਿਹੜੇ ਨੇ ਉਹਨਾਂ ਦੀ ਪ੍ਰਿੰਟਿੰਗ ਤੇ ਉਹਨਾਂ ਦੇ ਉਹ ਚੇਂਜ ਕਰਨ ਦਾ ਜਿਹੜਾ ਵੀ ਉਹ ਹੈਗਾ ਸਾਰਾ ਸੇਵਾ ਉਹਨਾਂ ਨੇ ਕੀਤੀ ਹੈ। ਤੇ ਇਹ ਕਿਉਂਕਿ ਇਹ ਹਰ ਕੋਈ ਬੰਦੇ ਨੂੰ ਇਹ ਅਲਾਉਡ ਨਹੀਂ ਹੈ ਹਰ ਕਿਸੇ ਸ਼ਖਸ ਨੂੰ ਗੁਰੂ ਸਾਹਿਬ ਦੇ ਸਰੂਪ ਪ੍ਰਿੰਟ ਕਰਨ ਦਾ ਜਾਂ ਉਹਨਾਂ ਦੀ ਸੇਵਾ ਕਰਨ ਦਾ। ਸੋ ਜਿਹੜਾ ਨੂੰ ਸਾਡੀ ਕਮੇਟੀ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਜਾਜ਼ਤ ਹੈ ਤੇ ਇਹਨਾਂ ਨੂੰ ਇੱਥੇ ਸੱਦਾ ਪੱਤਰ ਭੇਜ ਕੇ ਬੁਲਾ ਕੇ ਤੇ ਇਹਨਾਂ ਤੋਂ ਫਿਰ ਇਹ ਸੇਵਾ ਜਿਹੜੀ ਹੈ ਉਹ ਗੁਰੂ ਸਾਹਿਬ ਨੇ ਲਈ ਹੈ ਔਰ ਸਾਰੀ ਕਮੇਟੀ ਜਿਹੜੀ ਹੈ ਉਹ ਉਹਨਾਂ ਦਾ ਬਹੁਤ ਧੰਨਵਾਦ ਕਰਦੀ ਹੈ ਔਰ ਕਿਉਂਕਿ ਇਹ ਸਰੂਪ ਇਹਨਾਂ ਦੀ ਸਾਂਭ ਸੰਭਾਲ ਦੇ ਬਾਰੇ ਉਹਨਾਂ ਨੂੰ ਜ਼ਿਆਦਾ ਪਤਾ ਹੈ ਇਸ ਕਰਕੇ ਫਿਰ ਉਹਨਾਂ ਨੇ ਆ ਕੇ ਇਹ ਸਾਰੀ ਜਿਲਦਾਂ ਦੀ ਜਿਹੜੀ ਉਹ ਸੇਵਾ ਕੀਤੀ ਹੈ। ਜੀ ਬਹੁਤ ਸ਼ੁਕਰੀਆ ਗਿਆਨੀ ਜੀ ਔਰ ਇੱਕ ਨਵਾਂ ਨੌਲੇਜ ਜਿਹੜਾ ਮੇਰੇ ਹਿੱਸੇ ਦੇ ਵਿੱਚ ਆਇਆ ਹੈ ਜਿਹੜਾ ਕਿ ਮੈਂ ਕਹਾਂਗਾ ਕਿ ਘੱਟ ਹੀ ਦੇਖਣ 'ਚ ਮਿਲਦਾ ਹੈ ਸ਼ਾਇਦ ਬਹੁਤ ਜ਼ਿਆਦਾ ਸਾਰੀਆਂ ਸੰਗਤਾਂ ਨੂੰ ਇਸ ਚੀਜ਼ ਦੇ ਬਾਰੇ 'ਚ ਪਤਾ ਵੀ ਨਾ ਹੋਵੇ ਕਿ ਮਲੇਸ਼ੀਆ ਦੇ ਵਿੱਚ ਇਹ ਸਾਰਾ ਕੁਝ ਹੁੰਦਾ। ਮੈਂ ਮਲੇਸ਼ੀਆ ਨਾ ਆਉਂਦਾ ਔਰ ਮੈਂ ਸਾਰਾ ਕੁਝ ਪ੍ਰੋਸੈਸ ਨਾ ਦੇਖ ਪਾਉਂਦਾ ਤੇ ਮੈਂ ਤੁਹਾਡੇ ਤੱਕ ਵੀ ਨਾ ਲੈ ਕੇ ਆਉਂਦਾ ਤੇ ਮੈਂ ਗਿਆਨੀ ਜੀ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਫਿਰ ਤੋਂ ਔਰ ਗੁਰਦੁਆਰਾ ਕਮੇਟੀ ਦਾ ਵੀ ਮੈਂ ਬਹੁਤ ਜ਼ਿਆਦਾ ਸ਼ੁਕਰਗੁਜ਼ਾਰ ਹਾਂ ਔਰ ਮੈਂ ਹਾਂ ਤੁਹਾਡਾ ਆਪਣਾ ਹੋਸਟ ਬਾਬਾ ਜੀ ਔਰ ਤੁਸੀਂ ਦੇਖ ਰਹੇ ਹੋ ਗੁਰਦੁਆਰਾ ਸ੍ਰੀ ਪੁਲਾਪਲ ਔਰ ਇਹ ਹੈ ਜੀ ਮਲੇਸ਼ੀਆ ਕੁਆਲਾਲੰਪੁਰ ਦੇ ਅੰਦਰ ਓਲਡ ਜਿਹੜਾ ਟ੍ਰੇਨਿੰਗ ਸੈਂਟਰ ਸੀ ਪੁਲਿਸ ਦਾ ਜਿਹੜਾ ਟ੍ਰੇਨਿੰਗ ਸੈਂਟਰ ਹੈ ਉਹਦੇ ਵਿੱਚ ਇਹ ਗੁਰਦੁਆਰਾ ਸਾਹਿਬ ਇਤਿਹਾਸਿਕ ਗੁਰਦੁਆਰਾ ਜਿਹੜਾ ਉਹ ਮੌਜੂਦ ਹੈ। ਤਾਂ ਫਿਰ ਤੁਸੀਂ ਦੇਖਦੇ ਰਹੋ ਸ਼ਾਹਿਦ ਸ਼ਬੀਰ ऑफिशियल और सेव द गुरुद्वारास एंड टेम्पल्स ऑफ पाकिस्तान।